ਠੰਡ ਦਾ ਮੌਸਮ ਨਾਲ ਤਲਕ ਕੋਈ ਨਹੀਂ। ਕਿਸੇ ਬੰਦੇ ਨੂੰ ਸਵਾਲ ਪੁੱਛਿਆ ਗਿਆ ਉਹਨੇ ਕਿਹਾ ਠੰਡ ਕਦੋਂ ਹੁੰਦੀ ਹੈ? ਆਂਦਾ ਠੰਡ ਪੋ ਨਾ ਮਾਘ। ਠੰਡ ਉਦੋਂ ਹੀ ਹੋ ਜਾਂਦੀ ਹੈ ਜਦੋਂ ਹਵਾ ਚੱਲੇ, ਕਿਉਂਕਿ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ ਜਦੋਂ ਬਾਰਿਸ਼ ਪੈ ਕੇ ਹਵਾ ਤੇਜ਼ ਚੱਲਦੀ ਹੈ ਨਾ ਤੇ ਠੰਡ ਲੱਗਣ ਲੱਗ ਜਾਂਦੀ ਹੈ। ਯਾਰ ਚੂਚੇ ਲੈ ਕੇ ਆ। ਮੈਂ ਕਿਹਾ ਯਾਰ ਵੀ ਚੂਚੇ ਲੈ ਲਓ, ਚੂਚਿਆਂ ਵਾਲੀ ਕਿਹੜੀ ਗੱਲ ਆ। ਇਹ ਲਿਆ ਇਹ ਦਮ ਪੁਖਤ ਬਣਾਈਏ। ਰੈਡੀ ਹੋ ਗਏ ਸਾਰੇ ਜਣੇ। ਜ਼ੈਫਾ ਹੋ ਗਿਆ ਡਨ। ਵਕਾਰ ਭਾਈ ਪਤਾ ਨਹੀਂ, ਅੱਲਾ ਨੂੰ ਪਤਾ। ਇਹ ਕਨਫਿਊਜ਼ ਹੀ ਬੜਾ ਹੈ। ਵੇਸਕੋਟ ਮੈਂ ਨਵੀਂ ਲੈ ਕੇ ਆਇਆ ਤੇ ਉੱਤੋਂ ਸੋਹਣੀ ਨਹੀਂ ਲੱਗਦੀ ਪਈ ਯਾਰ ਤੂੰ ਇਦਾਂ ਜ਼ਿਆਦਾ ਸਹੀ ਲੱਗਦਾ ਯਾਰ। ਆ ਬੱਚਾ ਅੰਦਰ ਸੀ ਢਿੱਲਾ ਪਿਆ। ਮੈਂ ਇਹਨੂੰ ਪਹਿਲਾਂ ਲਿਆਂਦਾ ਸੀ, ਉਹ ਪਾਣੀ 'ਚ ਛੱਡਿਆ ਜਿਵੇਂ ਚਾਬੀ ਲਾਤੀ ਲੈ, ਉਹ ਖੜੋਣ ਹੀ ਨਹੀਂ ਰਿਹਾ। ਅੱਲਾ ਦੀ ਕਸਮੇ ਅੰਦਰ ਸਭ ਤੋਂ ਢਿੱਲਾ ਸੀ, ਸਭ ਤੋਂ ਤੇਜ਼ ਇੱਥੇ ਆ ਪਾਣੀ 'ਚ। ਚਲੋ 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 ਹੁਣ ਅੰਦਰ ਚਲੋ। ਬਹੁਤ ਨਾ ਲਿਆ ਧੁੱਪੇ ਬਹਿਣਾ ਤੇ ਬਹਿ ਜਾਓ। ਬਸ ਬਸ ਬਸ। ਉਹ ਤੈਨੂੰ ਕੀ ਹੋ ਗਿਆ? ਪੁੱਠਾ ਹੋ ਗਿਆ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग 'च। ते अज दा व्लॉग करते हैं स्टार्ट ते दिखाउने आ कि अपना दिन किहो जिहा लंघदा ते आपां की करदे आ। तुहानूं पता कि विआह ते आपां गए होए आ, ठीक है। कल आपां गए सी लाहौर बरात दे नाल ते वकार दे कोले आ गए सी कल। फिर इत्थों इकट्ठे जा वड़े समी, मैं, हुजैफा, नासर भाई हुणे वकार। ਤੇ ਅੱਜ ਵੀ ਜਾਣਾ ਵਾ ਵਲੀਮਾ ਵਾ। ਵਕਾਰ ਦੇ ਕੋਲੇ ਰੁਕੇ ਹੋਏ ਆ। ਨਨਕਾਣਾ ਸਾਹਿਬ ਆ, ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਪ੍ਰੀਵੀਅਸ ਵਲੌਗ ਦੇਖਿਆ। ਤੇ ਨਨਕਾਣਾ ਸਾਹਿਬ ਇਸ ਟਾਈਮ ਹੈਗੇ ਆ, ਲੇਕਿਨ ਮੌਸਮ ਦੀ ਜਿਹੜੀ ਸੂਰਤ ਹਾਲ ਆ ਕਾਫੀ ਜ਼ਿਆਦਾ ਨਾਜ਼ੁਕ ਕਹਿ ਲਓ ਕਿ ਬੱਦਲ ਸਵੇਰ ਦਾ ਚੜ੍ਹਾਉਂਦਾ ਪਿਆ ਵਾ ਤੇ ਬੱਦਲ ਵਾਹਵਾ ਸਾਰਾ ਗਹਿਰਾ ਕਹਿ ਲਓ ਵੀ। ਤੇ ਕਿਣਮਿਣ ਜਿਹੜੀ ਨਾ ਹਲਕੀ ਹਲਕੀ ਸਵੇਰ ਦੀ ਹੋਈ ਜਾਂਦੀ ਹੈ। ਬਾਰਿਸ਼ ਰੁਕਣ ਦਾ ਨਾਂ ਨਹੀਂ ਲੈਂਦੀ। ਪਹਿਲੀ ਗੱਲ ਤੇ ਇਹ ਆ ਕਿ ਅੱਲਾ ਰੱਖੇ ਖੈਰ, ਰੱਬ ਜਿਹੜੇ ਤੇਜ਼ ਹਵਾ ਤੋਂ ਤੇਜ਼ ਮੀਂਹ ਕਣੀ ਤੋਂ ਬਚਾ ਕੇ ਰੱਖੇ, ਕਿਉਂਕਿ ਤੁਹਾਨੂੰ ਪਤਾ ਕਿ ਫਸਲਾਂ ਪੱਕੀਆਂ, ਕਣਕਾਂ ਪੱਕੀਆਂ। ਤੇ ਰੱਬ ਸੋਹਣਾ ਖੈਰ ਕਰੇ, ਕਰਮ ਕਰੇ ਆਪਦਾ। ਤੇ ਜ਼ਿਮੀਂਦਾਰ ਦੀ ਜਿਹੜੀ ਪੱਕੀ ਫਸਲ ਆ ਛੇਤੀ ਛੇਤੀ ਘਰੇ ਆ ਜਾਵੇ। ਤੇ ਰੱਬ ਜੇ ਮੀਂਹ ਪਾਵੇ ਵੀ ਤੇ ਆਪਦੀ ਰਹਿਮਤ ਦਾ ਪਾਵੇ। ਵੈਸੇ ਤੇ ਹੁਣ ਬਹੁਤ ਜ਼ਿਆਦਾ ਨੁਕਸਾਨਦੇਹ ਆ ਕਣਕ ਵਾਸਤੇ, ਲੇਕਿਨ ਅੱਲਾ ਖੈਰ ਕਰੇ। ਬਾਕੀ ਦੇਖਦੇ ਹਾਂ ਕਿ ਦਿਨ ਆਪਣਾ ਕਿਹੋ ਜਿਹਾ ਲੰਘਦਾ। ਬਾਕੀ ਦੁਆ ਸਾਰੇ ਕਰਨਾ ਕਿ ਬਾਰਿਸ਼ ਤੋਂ ਰੱਬ ਹੱਥ ਹੌਲਾ ਰੱਖੇ ਥੋੜਾ ਜਿਹਾ, ਕਿਉਂਕਿ ਤੁਹਾਨੂੰ ਪਤਾ ਕਿ ਨਿਜ਼ਾਮ ਥੋੜਾ ਜਿਹਾ ਖਰਾਬ ਹੁੰਦਾ। ਤੇ ਇੱਧਰ ਬੈਠੇ ਨੇ ਲੰਬੜਦਾਰ ਸਾਹਿਬ। ਸੁਣਾਓ ਲੰਬੜਦਾਰ ਸਾਹਿਬ। ਜਨਾਬ ਠੀਕ ਹੋ? ਸਾਰੇ ਠੀਕ ਠਾਕ ਨੇ? ਅਲਹਮਦੁਲਿਲਾ ਜੀ। ਹਮਜ਼ਾ ਬੈਠਾ ਹੈ। ਹਮਜ਼ਾ ਵੀ ਮੈਨੂੰ ਲੱਗਦਾ ਠੰਡ ਲੱਗਣ ਰਹੀ ਹੈ। ਅਸੀਂ ਬੈਠੇ ਇੱਥੇ। ਠੰਡ ਦਾ ਮੌਸਮ ਨਾਲ ਤਲਕ ਕੋਈ ਨਹੀਂ। ਕਿਸੇ ਬੰਦੇ ਨੂੰ ਸਵਾਲ ਪੁੱਛਿਆ ਗਿਆ ਉਹਨੇ ਕਿਹਾ ਠੰਡ ਕਦੋਂ ਹੁੰਦੀ ਹੈ? ਆਂਦਾ ਠੰਡ ਪੋ ਨਾ ਮਾਘ। ਠੰਡ ਉਦੋਂ ਹੀ ਹੋ ਜਾਂਦੀ ਹੈ ਜਦੋਂ ਹਵਾ ਚੱਲੇ, ਕਿਉਂਕਿ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ ਜਦੋਂ ਬਾਰਿਸ਼ ਪੈ ਕੇ ਹਵਾ ਤੇਜ਼ ਚੱਲਦੀ ਹੈ ਨਾ ਤੇ ਠੰਡ ਲੱਗਣ ਲੱਗ ਜਾਂਦੀ ਹੈ। ਤੇ ਮਹੀਨਾ ਅਪ੍ਰੈਲ ਦਾ ਸ਼ੁਰੂ ਹੋ ਗਿਆ। ਅਪ੍ਰੈਲ ਮੰਨਣ ਨਹੀਂ ਦਿਆ ਤੇ ਰਾਤ ਨੂੰ ਰਜ਼ਾਈਆਂ ਲੈਣੀਆਂ ਇੰਜ ਪੈਣ ਦਈਆਂ ਜਿਵੇਂ ਦਸੰਬਰ ਜਨਵਰੀ। ਹਾਂ ਸਹੀ ਗੱਲ ਆ। ਮੈਂ ਹਿਸਾਬ ਲਾਇਆ ਵੀ ਇਹ ਸਾਰਾ ਮੌਸਮ ਦੀ ਵਜ੍ਹਾ ਤੋਂ ਵੀ। ਮੌਸਮ ਦੀ ਵਜ੍ਹਾ ਤੋਂ ਮੌਸਮ ਮੰਨਣ ਹੀ ਨਹੀਂ ਦਿਆ ਵੀ ਅਪ੍ਰੈਲ ਆ ਗਿਆ। ਅਪ੍ਰੈਲ ਆ ਗਿਆ। ਆਹ ਗੱਲ ਆ। ਬਾਕੀ ਅੱਲਾ ਖੈਰ ਕਰੇ। ਬਾਰਿਸ਼ ਜਿਹੜੀ ਨਾ ਹੌਲੀ ਹੌਲੀ ਵਿੱਚੇ ਤੇਜ਼ ਹੋ ਜਾਂਦੀ ਹੈ ਤੇ ਵਿੱਚੇ ਹੋ ਜਾਂਦੀ ਹੈ ਸਲੋ। ਅੱਲਾ ਖੈਰ ਕਰੇ। ਮੱਝਾਂ ਬਾਹਰ ਫਿਰਦੀਆਂ ਪਈਆਂ, ਕੋਈ ਟੈਨਸ਼ਨ ਪਰੇਸ਼ਾਨੀ ਤੇ ਨਹੀਂ? ਖੈਰ ਕਰੇਗਾ, ਆਪਣੀ ਮਰਜ਼ੀ ਨਾਲ ਕਈ ਬੈਠੀਆਂ। ਹਾਂ ਮਾਸ਼ਾਅੱਲਾ। ਰਾਤ ਪਾਇਆ ਕੱਸੂ। ਅਸੀਂ ਇਹ ਭਾਲ ਕਹਿੰਦੇ ਆ ਨਾ, ਅਸੀਂ ਭਾਲ ਕਹਿੰਦੇ ਆ। ਇਹ ਕੱਸੂ ਕਹਿੰਦੇ ਮਾਝੇ ਵਾਲੇ ਜਿਹੜੇ ਹੈਗੇ ਨਾ ਬਾਰਡਰ ਦੇ ਏਰੀਆ ਦੇ ਲਾਗੇ ਬੰਦੇ ਆ, ਉਹ ਕਹਿੰਦੇ ਕੱਸੂ। ਸਾਨੂੰ ਕੱਸੂ ਕਹਿਣ ਦੀ ਆਦਤ ਨਹੀਂ। ਉਹ ਮੈਨੂੰ ਘੁੱਸੂ ਨਿਕਲ ਜਾਂਦਾ ਮੂੰਹੋਂ, ਤਾਂ ਕਰਕੇ ਅਸੀਂ ਕਹਿੰਦੇ ਭਾਲ ਪਾਈ ਆ। ਤੁਸੀਂ ਤੇ ਕਹਿੰਦੇ ਨੇ ਰੇਤਲੀ ਮਿੱਟੀ ਨੂੰ। ਹਾਂ ਮਤਲਬ ਯਾਨੀ ਕਿ ਮਲੈਮ ਮਿੱਟੀ ਜਿਹੜੀ ਆ ਰਲੀ ਹੋਏ, ਮਿਕਸ ਹੋਏ। ਹਾਂ ਅਸੀਂ ਭਾਲ ਕਹਿੰਦੇ ਆ ਨਾ, ਤਾਂ ਸਾਨੂੰ ਆਦਤ ਕਹਿਣ ਦੀ। ਵੈਸੇ ਭਾਲ ਅਸੀਂ ਭਾਲ ਉਸ ਚੀਜ਼ ਨੂੰ ਆਨੇ ਆ ਜਿਹੜੀ ਨਹਿਰ ਦੀ ਖੁਦਾਈ ਤੋਂ ਨਿਕਲੀ ਹੁੰਦੀ, ਉਹ ਭਾਲ ਹੁੰਦੀ। ਅੱਛਾ ਤੁਸੀਂ ਉਹਨੂੰ ਭਾਲ ਕਹਿੰਦੇ ਆ। ਅਸੀਂ ਫਿਰ ਕਹਿ ਦਿੰਦੇ ਸਾਰਿਆਂ ਨੂੰ ਭਾਲ ਭੋਲੀਆ। ਤੇ ਬਾਕੀ ਮਾਲ ਆ ਮਾਸ਼ਾਅੱਲਾ ਨਾ, ਬੜੇ ਸਕੂਨ ਦੇ ਰਾਤ ਦਾ ਬੈਠਾ ਹੋਇਆ। ਅੱਲਾ ਰੱਖੇ ਖੈਰ। ਤੇ ਕਹਿੰਦੇ ਵੀ ਸਕੂਨ, ਲੰਬੜਦਾਰ ਨੇ ਗੱਲ ਕੀਤੀ ਰਾਤੀ ਵੀ, ਜਿੱਦਾਂ ਇਨਸਾਨ ਸਕੂਨ ਭਾਲਦਾ। ਹਾਂਜੀ ਜਾਨਵਰ ਵੀ ਸਕੂਨ ਭਾਲਦਾ। ਬਿਲਕੁਲ। ਜ਼ਿੰਦਗੀ 'ਚ ਸਕੂਨ ਹੋਵੇ ਤੇ ਜ਼ਿੰਦਗੀ ਦਾ ਮਜ਼ਾ ਹੀ ਫੇਰ ਆਉਂਦਾ ਹੈ। ਮੱਝਾਂ ਲੈ ਰਹੀਆਂ ਨਾ ਮਜ਼ਾ ਫਿਰ ਹੈ। ਬਾਕੀ ਅੱਲਾ ਰੱਖੇ ਖੈਰ ਜੀ। ਦਿਨ ਹੋ ਗਿਆ ਆਪਣਾ ਸ਼ੁਰੂ। ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਸਮੀ ਤੇ ਹੁਜ਼ੈਫਾ ਹਲੇ ਪੈ ਗਿਆ ਉੱਧਰ ਆ ਹਵੇਲੀ ਦੂਜੇ ਡੇਰੇ ਤੇ ਆ। ਮੈਂ ਇੱਧਰ ਆ ਗਿਆ ਸੀ। ਤੁਹਾਨੂੰ ਪਤਾ ਕਿ ਹੁਣ ਥੋੜੀ ਟਾਈਮ ਨਾਲ ਉੱਠਣ ਦੀ ਆਦਤ ਆ ਤੇ ਮੈਂ ਕੋ ਪਾਸੇ ਪੂਸੇ ਵਾਵਾ ਮਾਰੇ, ਲੇਕਿਨ ਕੋਈ ਹਿਸਾਬ ਕਿਤਾਬ ਮੈਨੂੰ ਲੱਗਾ ਨਹੀਂ। ਦੂਰੀ ਵੇਰੇ ਮੈਨੂੰ ਨੀਂਦ ਨਹੀਂ ਆਈ। 6, 6:30, 7 ਵਜੇ ਮੈਂ ਉੱਠ ਗਿਆ। ਭਾਈ ਵਲੌਗ ਬਣਾ, ਆਪਣਾ ਸ਼ਿਕਾਇਤਾਂ ਨਾ ਲਾ, ਮੁੰਡੇ ਸੁੱਤੇ ਪਏ। ਉਹ ਯਾਰ ਮੈਂ ਵਲੌਗ ਮੈਂ ਦੱਸਣ ਦਿਆਂ ਕਿ ਮੈਨੂੰ ਥੋੜਾ ਜਿਹਾ ਹੁਣ ਟਾਈਮ ਨਾਲ ਉੱਠਣ ਦੀ ਆਦਤ ਪੈ ਗਈ ਆ। ਤੈਨੂੰ ਇਹ ਵੀ ਤੂੰ ਆਪਣਾ ਵਲੌਗ ਬਣਾਉਣਾ, ਮੁੰਡਿਆਂ ਦੀ
ਸ਼ਿਕਾਇਤਾਂ ਨਾਲ ਠੀਕ ਹੈ ਭਾਈ ਬਾਕੀ ਅੱਲਾ ਰੱਖੇ ਖੈਰ ਹੁਣ ਥੋੜਾ ਬਾਰਿਸ਼ ਬੁਰਿਸ਼ ਰੁਕਦੀ ਆ ਫਿਰ ਬਾਕੀ ਤੁਹਾਨੂੰ ਮਾਹੌਲ ਚਾਲ ਵੀ ਦਿਖਾਉਣੇ ਆ ਇਨਸ਼ਾਅੱਲਾ ਤੇ ਉਸ ਤੋਂ ਬਾਅਦ ਫਿਰ ਵਿਆਹ ਅੱਗੇ ਜਾਣਾ ਵਾ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਅੱਜ ਦੇ ਵਲੌਗ ਦੇ ਵਿੱਚ ਤਿਆਰ ਸ਼ਿਆਰ ਹੋ ਕੇ ਨਿਕਲਾਂਗੇ ਇਨਸ਼ਾਅੱਲਾ ਬਸ ਵਲੌਗ ਦੇਖਿਓ ਪੂਰਾ ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ ਲੋ ਜੀ ਆਪਾਂ ਬਤਖਾਂ ਇੱਥੋਂ ਲੈ ਕੇ ਗਏ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਆ ਜਿਹੜਿਆਂ ਨੇ ਪਹਿਲੇ ਵਲੌਗ ਦੇਖੇ ਆ ਤੇ ਵਕਾਰ ਕੋ ਵੀ ਬਤਖਾਂ ਹੁਣ ਥੋੜੀਆਂ ਮੇਰੇ ਹਿਸਾਬ ਨਾਲ ਰਹਿ ਗਈਆਂ ਵਾ ਅੱਗੇ ਤੇ ਮਾਸ਼ਾਅੱਲਾ ਬਹੁਤ ਜ਼ਿਆਦੀਆਂ ਸੀ ਤੇ ਹੁਣ ਘੱਟ ਰਹਿ ਗਈਆਂ ਵਾ ਆਪਾਂ ਇੱਥੋਂ ਲੈ ਗਏ ਸੀ ਇਹ ਇੱਥੇ ਬਤਖ ਫਿਰਦੀ ਹੋਣੀ ਆ ਜਿਵੇਂ ਦੀ ਆ ਨਹੀਂ ਫਿਰਦੀ ਆ ਜੋੜਾ ਇਵੇਂ ਦੀ ਸੀ ਆਪਣੇ ਕੋਲੇ ਜਿਹੜੀ ਹੁਣ ਬੈਠੀ ਆ ਧਰਨੇ ਉੱਤੇ ਜਿਹਨੇ ਬੱਚੇ ਕੱਢੇ ਉਹ ਇਹਨਾਂ ਦੇ ਨਾਲ ਦੀ ਆ ਤੇ ਹਮਜ਼ਾ ਤੇ ਵਾਵਾ ਨਹੀਂ ਸੀ ਉਹ 10 ਕਿੱਥੇ ਮੈਨੂੰ ਦਿੱਤੀਆਂ ਸੀ ਝੂਠ ਦੀਏ ਪੰਡੇ ਲੋ ਜੀ ਮਾਸ਼ਾਅੱਲਾ ਨਾਸ਼ਤਾ ਗਿਆ ਆ ਤੇ ਕਿਆ ਬਾਤ ਆ ਚਾਰ ਆਂਡੇ ਹੈਵੀ ਵਾਲੇ ਦਹੀਂ ਤੇ ਮੱਖਣ ਤੇ ਇਧਰ ਸਾਡੇ ਕੋਲ ਇੱਕੋ ਹੀ ਆ ਸ਼ੇਰ ਮਕਾਉਣ ਵਾਸਤੇ ਰੱਬ ਨੇ ਧੁੱਪ ਬੜੀ ਸੋਹਣੀ ਕੱਢ ਦਿੱਤੀ ਆ ਹਵਾ ਵਗਦੀ ਆ ਠੰਡੀ ਠੰਡੀ ਪਰ ਇਹ ਆ ਸ਼ੁਕਰ ਆ ਰੱਬ ਦਾ ਵੀ ਧੁੱਪ ਨਿਕਲਿਆ ਹੀ ਆ ਇਧਰ ਲੱਗੇ ਮੁੰਡੇ ਜਾਨੀ ਠੀਕ ਏ ਫਿੱਟ ਲੋ ਜੀ ਮਾਸ਼ਾਅੱਲਾ ਮੁੰਡੇ ਪੱਠੇ ਪਾਈ ਆਉਂਦੇ ਆ ਇਹ ਉਧਰ ਚੱਲਾ ਸਾਰੇ ਕਿੰਨੇ ਮਗਰੇ ਜਾਣੇ ਬਾਈ ਉਧਰ ਅੱਛਾ ਸਾਰੇ ਦੇ ਸਾਰੇ ਹੀ ਮਾਸ਼ਾਅੱਲਾ ਲੂਸਣ ਵੱਡਿਆ ਅੱਜ ਅੱਛਾ ਘੋੜੇ ਨੂੰ ਪਾਉਣੇ ਲੂਸਣ ਹੀ ਪਾਉਣੇ ਜਾਂਦੇ ਕਿ ਨਹੀਂ ਜ਼ਿਆਦਾ ਲੂਸਣ ਪਾਇਆ ਕਰੋ ਸਾਫ਼ ਅੱਜ ਕੱਲ ਤੇ ਹੈਗਾ ਕਿਉਂ ਟਾਈਮ ਨਹੀਂ ਲੱਗਦਾ ਚਲੋ ਨਹੀਂ ਯਾਰ ਅੱਛਾ ਸਟਾਲਾ ਹੈਗਾ ਹਾਂ ਨਹੀਂ ਵਧੀਆ ਵਾ ਅੱਛਾ ਅੱਛਾ ਮਾਸ਼ਾਅੱਲਾ ਲੋ ਜੀ ਪੱਠੇ ਮਾਸ਼ਾਅੱਲਾ ਵਾਹ ਮੁੰਡਿਆਂ ਕੋਲੇ ਤੇ ਪਾਈ ਆਉਂਦੇ ਆ ਮਾਲ ਨੂੰ ਇੱਧਰ ਮੱਝਾਂ ਵੀ ਹੁਣ ਸਕੂਨ ਚ ਆ ਗਈਆਂ ਬਾਹਰ ਕਿਉਂਕਿ ਹੁਣ ਹਵਾ ਵਗੀ ਆ ਧੁੱਪ ਭਰ ਨਿਕਲੀ ਆ ਮੌਸਮ ਠੰਡਾ ਮਿੱਠਾ ਜਿਹਾ ਹੋ ਗਿਆ ਹੁਣ ਪਹਿਲਾਂ ਠੰਡਾ ਹੀ ਸੀ ਲੇਕਿਨ ਹੁਣ ਠੰਡਾ ਮਿੱਠਾ ਹੋ ਗਿਆ ਆਹ ਬੰਦੇ ਕਹਿੰਦੇ ਵੀ ਯਾਰ ਚੂਚੇ ਲੈ ਕੇ ਆ ਮੈਂ ਕਿਹਾ ਯਾਰ ਵੀ ਚੂਚੇ ਲੈ ਲਓ ਚੂਚਿਆਂ ਵਾਲੀ ਕਿਹੜੀ ਗੱਲ ਆ ਇਹ ਲਿਆ ਇਹ ਦਮ ਪੁਖਤ ਬਣਾਈਏ ਮੈਂ ਕਿਹਾ ਯਾਰ ਨਹੀਂ ਲੜਾਈ ਦੇ ਨਹੀਂ ਕਿ ਆਪਾਂ ਲੇਕਿਨ ਵੈਸੇ ਸ਼ੌਕ ਨੂੰ ਰੱਖਿਆ ਸੋਹਣੇ ਲੱਗਦਾ ਵਾ ਫਿਰਦੇ ਚਲੋ ਬਾਈ ਲਿਆਓ ਫਿਰ ਨਹੀਂ ਨਹੀਂ ਠੀਕ ਏ ਕੜਾਈ ਚ ਪਾਈਏ ਨਹੀਂ ਨਹੀਂ ਯਾਰ ਸਾਡੇ ਨਿਆਣਿਆਂ ਨੇ ਬੜੇ ਚਾਅ ਨਾਲ ਰੱਖੇ ਆ ਕਿਹੜੇ ਨਾਲੇ ਰੱਖੇ ਹੈ ਤੁਹਾਡੇ ਨਿਆਣਿਆਂ ਨੇ ਬੱਚੇ ਜਿਹੜੇ ਨਾ ਛੋਟੇ ਭਾਈ ਮੇਰੇ ਕੋਈ ਨਹੀਂ ਯਾਰ ਉਹਨਾਂ ਨੇ ਰੱਖੇ ਆ ਕਿ ਅਸੀਂ ਵੀ ਭਾਈ ਆ ਤੁਹਾਡੇ ਸਾਨੂੰ ਕਰਨ ਨੂੰ ਦੇ ਦਿਓ ਹੈ ਇਸ ਡੇਰੇ ਮਾਸ਼ਾਅੱਲਾ ਜਿਹੜੀ ਛਾਵੇ ਕਹਿੰਦੇ ਵੀ ਮਤਲਬ ਚੂਚੇ ਛਾਚੇ ਨਾ ਤੇ ਕਹਿੰਦਾ ਵੀ ਕਰਕੇ ਤੇ ਚਲੋ ਕੜਾਈ 'ਚ ਹੈ ਹਾਂ ਬਸ ਕੜਾਈ ਹਾਂ ਸਹੀ ਹੈ ਭਾਈ ਉਹਨਾਂ ਨੂੰ ਪਾਰ ਆ ਗਏ ਨਹੀਂ ਨਹੀਂ ਠੀਕ ਹੈ ਉਹ ਵੀ ਖਾਣ ਕੇ ਮੋਜਾ ਮਾਰਾਂਗੇ ਅਸੀਂ ਵੀ ਖਾਵਾਂਗੇ ਹੈ ਲਓ ਜੀ ਇੱਧਰ ਮਾਸ਼ਾਅੱਲਾ ਖੜੋਤੀ ਆ ਸਾਡੀ ਜੁਗਨੀ ਹੈ ਪੂਰੀ ਨਖਰੀਲੀ ਆ ਮਾਸ਼ਾਅੱਲਾ ਇਹ ਆ ਵੀ ਰੌਣਕ ਲਾਤੀ ਨੇ ਡੇਰੇ ਤੇ ਲਓ ਜੀ ਮਾਸ਼ਾਅੱਲਾ ਰੈਡੀ ਹੋ ਗਏ ਆ ਸਾਰੇ ਜਣੇ ਜ਼ੈਫਾ ਹੋ ਗਿਆ ਡਨ ਵਕਾਰ ਭਾਈ ਪਤਾ ਨਹੀਂ ਅੱਲਾ ਨੂੰ ਪਤਾ ਇਹ ਕਨਫਿਊਜ਼ ਹੀ ਬੜਾ ਹੈ ਵੇਸਕੋਟ ਮੈਂ ਨਵੀਂ ਲੈ ਕੇ ਆਇਆ ਤੇ ਉੱਤੋਂ ਸੋਹਣੀ ਨਹੀਂ ਲੱਗਦੀ ਪਈ ਯਾਰ ਤੂੰ ਇਦਾਂ ਜ਼ਿਆਦਾ ਸਹੀ ਲੱਗਦਾ ਮੈਂ ਤੈਨੂੰ ਤਾਂ ਹੀ ਤੇ ਕਿਹਾ ਵਾ ਕੀ ਏ ਓਕੇ ਆ ਸੋਹਣਾ ਲੱਗੀ ਜਾਣਾ ਹੁਣ ਤੂੰ ਕੀ ਚਾਹ ਰਿਹਾ ਆਜੋ 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 ਬੱਚਾ ਇੱਕ ਉਹ ਤੁਰਿਆ ਫਿਰਨ ਦਿਆ ਆ ਜਾ ਇੱਧਰ ਭਾਈ ਜੱਟੂ ਸਾਹਿਬ ਵੀ ਆ ਗਿਆ ਹਾਂ ਵੀ ਜੱਟੂ ਸਾਹਿਬ ਕਿਵੇਂ ਨੀਂਦ ਹੋ ਗਈ ਪੂਰੀ ਨੇਰੀ ਰਾਤੀ ਸੁਣਿਆ ਆਈ ਆ ਪਤਾ ਨਹੀਂ ਸੁੱਤਾ ਘੋੜੇ ਵੇਚ ਕੇ ਸੁੱਤਾ ਰਹਿੰਦਾ ਜੱਟੂ ਭਾਈ ਕੁੱਕੜ ਵੇਚ ਕੇ ਸੁੱਤਾ ਰਹਿੰਦਾ ਇਹਨੂੰ ਪਤਾ ਹੀ ਨਹੀਂ ਕੰਬੀ ਜਾਂਦਾ ਹੁਣ ਚੱਲ ਬੂਹਾ ਖੋਲ ਦੇ ਫਿਰ ਇਹਨਾਂ ਨੇ ਇਟਲਾ ਦੇ ਉਹ ਕੋਈ ਸ਼ਾਇਦ ਅੰਦਰ ਨਾ ਜਾਵੇ ਥੋੜਾ ਜਿਹਾ ਖੋਲੀ ਬਸ ਖੋਲ ਦੇ ਚੱਲ ਇਹਨਾਂ ਨੂੰ ਮੈਂ ਛੱਡਤਾ ਇਹਨਾਂ ਦਾ ਬੂਹਾ ਮੇੜ ਦੇ ਬਲਕਿ ਚੱਲ ਛੱਡ ਦੇ ਇਹਨਾਂ ਨੂੰ ਛੱਡ ਦੇ ਸੁਬਾਹ ਅੱਜ ਦਾਣਾ ਪਾਣੀ ਚੁਗਣ ਮੌਸਮ ਵੀ ਠੰਡਾ ਵਾ ਇਹਨੂੰ ਛੱਡ ਦੇ ਬਦਮਾਸ਼ ਸਾਹਿਬ ਨੂੰ ਕੁੱਕੜ ਕਿਹੜੇ ਛੱਡਨੇ ਛੱਡ ਦੇ ਉਹਨਾਂ ਨੂੰ ਕਿਹੜਾ ਹਾਲ ਵੱਡਾ ਛੱਡ ਦੇ ਤੇ ਆਪ ਦਾ ਸ਼ਾਮੂ ਵੀ ਛੱਡ ਦੇ ਰੀਜਨਲ ਸ਼ਾਮੂ ਦੂਸਰਾ ਨਹੀਂ ਰੀਜਨਲ ਛੱਡ ਦੇ ਇਹਨੂੰ ਚੱਲ ਥੱਲਾ ਵੀ ਛੱਡ ਦੇ ਲੋ ਜੀ ਬੱਚੇ ਹੋ ਗਿਆ 10 ਆ ਨਿਕਲਿਆ ਨੰਨਾ ਮੁੰਨਾ ਕਿ ਨਵਾਂ ਆ ਚੈੱਕ ਕਰੋ ਆ ਤਾਜ਼ਾ ਨਿਕਲਿਆ ਤੇ ਉਹ ਬਾਕੀ ਕਥਾ ਬਾਹਰ ਗਈਆਂ ਮੈਂ ਕਿਹਾ ਖਾ ਲਈ ਹੁਣ ਬਾਹਰ ਜਾਵਾਂ ਤੇ ਉਹਨਾਂ ਨੂੰ ਆ ਜਾਂਦੀ ਆ ਬਾਹਰ ਖੜੀਆਂ ਜੱਟੂ ਪਰਾਂ ਬੁਗਾ ਨਾ ਖੋਲੀ ਪਰਾਂ ਕਰ ਇਹਨਾਂ ਨੇ ਮੈਨੂੰ ਝੁੰਮੜ ਜਾਣਾ ਚੱਲ ਚਲੋ ਅੰਦਰ ਚਲੋ 10 ਆ ਚਲੋ ਬੂਆ ਲਾ ਦੇ ਇਹਨਾਂ ਦਾ ਬੂਆ ਇਹ ਜਿਵੇਂ ਮੌਸਮ ਠੰਡਾ ਹੁੰਦਾ ਇਹਦੀਆਂ ਤੇ ਐ ਮੌਜਾਂ ਹੁੰਦੀਆਂ ਨਾ ਇਹਨੇ ਮਸਤੀਆਂ ਕਰਨੀਆਂ ਹੁੰਦੀਆਂ ਕਹਿੰਦੀ ਗਰਮੀ ਲਵਾ ਹੀ ਲਵਾਂ ਅੰਬਰ ਆ ਜਾ ਉਰੇ ਹਟ ਜਾ ਉਰਾ ਆ ਜਾ ਨਾ ਬਈ ਤੇ ਇੱਧਰ ਜੱਟੂ ਸਾਹਿਬ ਖਰਗੋਸ਼ ਵੀ ਛੱਡ ਦੋ
ਛੱਡ ਦੇ ਇਹਨਾਂ ਨੂੰ ਫਿਰ ਇਹਨਾਂ ਤੁਰਨ ਇਹ ਵੀ ਪੱਠੇ ਨਾ ਜਦੋਂ ਲਿਆਂਦੇ ਇਹਨਾਂ ਨੂੰ ਪਾ ਦੀ ਫਿਰ ਇੱਕ ਵਾਰੀ ਆਜੋ ਬੂਹੇ ਅੱਗੇ ਖੜੇ ਡਾਲਰ ਸਾਹਿਬ ਆਜੋ ਇੱਧਰ ਆਜੋ ਉਹਨਾਂ ਨਿਕਲ ਲੈਂਦੇ ਭੱਜਿਆ ਤੈਨੂੰ ਮਸਤੀ ਅੱਜ ਠੰਡ ਜੋ ਆ ਚੱਲ ਘਰੇ ਚੱਲ ਉੱਥੇ ਚੱਲ ਜਾ ਰੇਤ ਤੇ ਆ ਜਾ ਚੱਲ ਸੁਣਾਓ ਬਈ ਮਲਕ ਸਾਹਿਬ ਸ਼ੁਕਰ ਆ ਜੀ ਸਾਹਿਬ ਖੈਰ ਸਾਰਿਆਂ ਭਰਾਵਾਂ ਨੂੰ ਸਲਾਮ ਅਲੈਕੁਮ। ਤੇ ਕੱਲ ਕਿੱਥੇ ਸੀ ਬਈ ਕੱਲ ਧੋਖਾ ਦਿੱਤਾ ਮਲਕਾ ਸਾਨੂੰ ਨਹੀਂ ਮੈਂ ਧੋਖਾ ਨਹੀਂ ਦਿੱਤਾ, ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਧੋਖਾ ਦਿੱਤਾ ਹੀ ਨਹੀਂ। ਕੱਲ ਆਇਆ ਹੀ ਨਹੀਂ ਭਾਈ ਅਸੀਂ ਪੱਠੇ ਪਾਪਾ ਮਰ ਗਿਆ ਜੋ ਕੱਲ ਹੁਣ ਯਾਰ ਪਤਾ ਕੀ ਆ ਮਾੜੇ ਬੰਦੇ ਦੇ ਬਹੁਤ ਪਾਸੇ ਕੰਮਕਾਰ ਹੁੰਦੇ ਆ। ਇੱਧਰ ਚਲਾ ਗਿਆ ਤੇ ਇਧਰੋਂ ਕੰਮ ਫਿਨਿਸ਼, ਜੇ ਉਧਰ ਚਲਾ ਜਾਵੇ ਤੇ ਮਗਰਲਾ ਰਹਿ ਸਾਰੇ ਜਾਂਦਾ। ਤੈਨੂੰ ਹੀ ਆ ਹਾਂ ਕੋਈ ਨਾ ਕੋਈ ਮਸਲਾ ਕੋਈ ਨਾ ਕੋਈ ਕੰਮ ਸਾਹਮਣੇ ਆਇਆ ਰਹਿੰਦਾ, ਇਸ ਕਰਕੇ ਜਾਣਾ ਆਉਣਾ ਪੈਂਦਾ ਤੇ ਤਾਂ ਕਰਕੇ ਨਹੀਂ ਆ ਸਕਿਆ। ਕੱਲ ਕੋਈ ਮੁਸ਼ਕਲ ਪੇਸ਼ ਆਈ ਆ ਹੋਰ ਬਹੁਤ ਥੋੜੀ ਬਹੁਤੀ ਕਿਤੇ ਉਹ ਇਹ ਤਾਂ ਜ਼ਿੰਦਗੀ ਦੇ ਨਾਲ ਆ। ਮੁਸ਼ਕਲਾਂ ਜਿਹੜੀਆਂ ਨਾ ਉਹ ਜ਼ਿੰਦਗੀ ਦਾ ਇੱਕ ਹਿੱਸਾ ਆ ਤੇ ਇੱਧਰ ਪਾਣੀ ਲਾਤਾ ਜੀ ਲੂਸਣ ਭਰਤਾ ਵਾ ਇਹ ਵੱਢ ਲਿਆ ਸੀ ਹੈ ਮਲਕ ਹਾਂ ਇਹ ਸੂਬਾ ਵੱਢ ਲਿਆ, ਵੱਢ ਕੇ ਤੇ ਫਿਰ ਬਾਅਦ ਦੇ ਵਿੱਚ ਇਹਨੂੰ ਪਾਣੀ ਛੱਡਿਆ। ਹੁਣ ਇਹ ਸਮਝੋ ਵੀ ਭਰਿਆ ਖੜਾ ਹੀ ਆ ਤਕਰੀਬਨ। ਯਾਰ ਮੈਂ ਵਿੱਚੋਂ ਖੁੱਡੇ ਤੋਂ ਸਾਰਾ ਕੁਝ ਬਾਹਰ ਕੱਢਿਆ ਤੇ ਮਲਕ ਨੇ ਜਲਦੀ ਧੱਕ ਕੇ ਪਾਣੀ 'ਚ ਕਰਤੇ। ਇੱਧਰ ਚੈੱਕ ਕਰੋ ਮਾਸ਼ਾਅੱਲਾ ਕਿੱਡੇ ਸੋਹਣੇ ਲੱਗਣ ਦੇ ਹੈ ਮਾਵਾਂ ਦੇ ਮਗਰ ਪਾਣੀ 'ਚ ਮਲਕਾ ਚੱਸ ਆ ਰਹੀ ਵੇਖ ਕੇ ਨਾ ਬਿਲਕੁਲ ਇੱਥੇ ਭਾਈ ਚੱਸ ਆ ਰਹੀ ਵੇਖ ਕੇ ਸ਼ੌਂਕ ਨੂੰ ਵੇਖ ਖੁਸ਼ ਆ। ਨਿੱਕੇ ਤੈਰ ਦੇ ਵੇ ਤੂੰ ਇਹਨਾਂ ਨੂੰ ਤੈਰ ਨਾ ਵੇ ਹੁੰਦਾ ਉਹ ਜਿਵੇਂ ਨਹੀਂ ਵਿੱਚ ਕਸ਼ਤੀਆਂ ਛੱਡੀਆਂ ਹੁੰਦੀਆਂ ਕੱਕ ਜਾਣ ਵਾਲੀਆਂ ਇਹ ਇਦਾਂ ਹੀ ਤਾਂ ਕਿੱਦਾਂ ਭੱਜੇ ਫਿਰਦੇ ਮਾਸ਼ਾਅੱਲਾ। ਇਹ ਰੌਲਾ ਸੀ ਵੇ ਕਿਤੇ ਇਹਨਾਂ ਨੂੰ ਇਹ ਰੌਲਾ ਹੀ ਇਹ ਸੀ ਪਾਣੀ ਵਾਲਾ ਭਾਈ ਇਹ ਪਾਣੀ ਦੇ ਜਾਨਵਰ ਆ ਤੇ ਵੇ ਕਿੱਡੇ ਖੁਸ਼ ਆ। ਇਹਦੇ ਵਿੱਚ ਮਲਕਾ ਚੋਕਰ ਲਿਆ ਕੇ ਛੱਡ ਦਈਏ ਯਾਰ ਆ ਬੱਚਾ ਅੰਦਰ ਸੀ ਢਿੱਲਾ ਆ ਪਿਆ। ਮੈਂ ਇਹਨੂੰ ਪਹਿਲਾਂ ਲਿਆਂਦਾ ਨਹੀਂ ਉਹ ਪਾਣੀ 'ਚ ਛੱਡਿਆ ਜਿਵੇਂ ਚਾਬੀ ਲਾਤੀ ਲੈ ਉਹ ਖੜੋਣ ਹੀ ਨਹੀਂ ਰਿਹਾ। ਪੂਰਾ ਕਰੰਟ ਆ ਗਿਆ। ਅੱਲਾ ਦੀ ਕਸਮੇ ਅੰਦਰ ਸਭ ਤੋਂ ਢਿੱਲਾ ਸੀ ਸਭ ਤੋਂ ਤੇਜ਼ ਇੱਥੇ ਆ ਪਾਣੀ 'ਚ। ਆ ਵੇਖ ਲੋ ਚੱਕ ਕਿੰਨੇ ਖੁਸ਼ ਹੋ ਗਏ। ਮੈਂ ਕਹਿੰਦਾ ਇੱਕ ਹੋਰ ਕੰਮ ਕਰੀਏ ਹੁਣ ਹਾਂ ਆ ਲੱਗਦੇ ਹੱਥ ਨਾਲ ਪਾਣੀ ਵੀ ਸਾਫ਼ ਕਰ ਦਈਏ। ਹੁਣ ਇਹ ਨਹਾਉਣ ਲੱਗ ਪਿਆ ਹੁਣ ਇਹ ਨਾ ਕਹਿ ਦੇ ਵੀ ਆਂਡੇ ਵੀ ਲਿਆ ਕੇ ਪਾਣੀ ਸੇੜ ਦਈਏ। ਆਂਡੇ ਜਿਹੜੇ ਪੈ ਉਹ ਆਪੇ ਬੱਚੇ ਕੱਢਣਗੇ ਪਾਣੀ 'ਚ ਇੰਸੀਡੈਂਟ ਚੋਕਰ ਲਿਆ ਇਹਨਾਂ ਨੂੰ ਪਾਈਏ ਦਾਣਾ ਦੂਣਾ। ਫਿਰ ਲੈਣ ਦੇ ਇਹ ਫਿਰਨ ਦੇ ਅੱਜ ਆਪਾਂ ਰਹਿਣਾ ਇੱਥੇ ਹੀ ਆ, ਕੋਈ ਸ਼ੈ ਨਾ ਲੈ ਜਾਈਏ। ਖੁਸ਼ ਬਹੁਤ ਆ ਮਾਸ਼ਾਅੱਲਾ। ਇਧਰ ਲੈ ਆਂਦਾ ਜੀ ਚੋਕਰ ਇਹ ਕਰਨ ਲੱਗਾ ਉਹ ਲੈ ਪੁੱਠੇ ਹੀ ਕੰਮ ਤੂੰ ਇਹਨੂੰ ਵੀ ਬੱਚਾ ਖਾਣ ਦੇ ਇਹਨਾਂ ਨੂੰ ਉਹ ਚੈੱਕ ਕਰ ਤੂੰ ਬਸ ਇਹਨੇ ਮਸਤੀਆਂ ਚੈੱਕ ਕਰ ਬਸ ਕਿਵੇਂ ਦਾ ਹੋ ਗਿਆ। ਇਹਨੂੰ ਨਾਲੇ ਹੁਣ ਪਾਣੀ ਵੀ ਕੱਢ ਦੀ ਇੱਕ ਵਾਰੀ ਖਾ ਪੀ ਲੈਣ। ਉਹ ਵੇ ਇੱਕੋ ਨੁੱਕਰ 'ਚ ਲੱਗੇ ਨਾ ਲੋ ਆ ਵੇਖ ਤੂੰ ਲੈ ਆ ਹੀ ਸਾਹ ਲੈਣ ਦਿਆ ਲੈ। ਮੈਨੂੰ ਲੱਗਦਾ ਬੱਚੇ ਥੱਕ ਗਿਆ ਹੁਣ ਲੱਗ ਪਿਆ ਖੜਾਉਣ ਫਿਰ ਖਾ ਪੀ ਲਿਆ ਹੁਣ ਇਹਨਾਂ ਨੂੰ ਕੱਢੀਏ। ਚੱਲ ਨਿਕਲ ਚਲੋ ਬਾਹਰ ਚਲੋ ਬੱਤਖਾਂ ਨੂੰ ਪਹਿਲਾਂ ਕੱਢ ਲਈਏ ਫਿਰ ਇਹਨਾਂ ਨੂੰ ਮੈਂ ਕੱਢਦਾ। ਚਲੋ ਉਹ ਚਲੋ ਆ ਪੈਂਦੀ ਬਹੁਤ ਅੱਗੋਂ ਦੰਦੀਆਂ ਵੜਦੀ। ਚਲੋ ਚੱਲ ਤੂੰ ਵੀ ਚੱਲ ਚਲੋ ਹੁਣ ਅੰਦਰ ਚਲੋ ਬਹੁਤ ਨਾ ਲਿਆ ਧੁੱਪੇ ਬਹਿਣਾ ਤੇ ਬਹਿ ਜਾਓ। ਬਸ ਉਹ ਤੈਨੂੰ ਕੀ ਹੋ ਗਿਆ ਪੁੱਠਾ ਹੋ ਗਿਆ ਇਹਨਾਂ ਕੋਈ ਇੱਕ ਤੇ ਉੱਠ ਵੀ ਨਹੀਂ ਹੁੰਦਾ। ਚੱਲ ਉੱਠ ਚੱਲ ਭੱਜ ਹੁਣ ਭੱਜ ਕਮਲਾ ਆਈ ਨਾ ਹੋਵੇ ਤਾਂ ਚੱਲ ਕੋਈ ਬਤਖਾਂ ਨੇ ਬੱਚੇ ਬੁੱਚੇ ਨਵਾ ਕੇ ਤੇ ਵਾੜ ਤੇ ਅੰਦਰ ਤੇ ਸੁੱਕ ਗਿਆ। ਇੱਧਰ ਆ ਗਿਆ ਮੀਂਹ ਤੇ ਮੀਂਹ ਆ ਗਿਆ ਬੜਾ ਤੇਜ਼ ਇੱਕੋ ਵਾਰੀ ਹਵਾ ਚੱਲਣ ਦੀ। ਬੱਦਲ ਤੇ ਹੈ ਨਹੀਂ ਆ ਬੱਦਲੀਆਂ ਆ ਤੇ ਮੀਂਹ ਪਈ ਜਾਂਦਾ ਵਾ ਤੇ ਮੀਂਹ ਵੀ ਆ ਗਿਆ ਚੰਗੀ ਸਪੀਡ ਦਾ। ਤੇ ਇੱਧਰ ਬਤਖਾਂ ਦੇ ਵਿੱਚ ਹੀ ਖਰਗੋਸ਼ ਵੇਖ ਲਈਏ ਖਰਗੋਸ਼ ਉਹ ਫਿਰਦਾ ਹੈ ਖਰਗੋਸ਼ ਉਹ ਅੱਧੇ ਆ ਤੇ ਬਾਕੀ ਇੱਧਰ ਹੁਣੇ ਖੁੱਡਿਆਂ ਥੱਲੇ ਵੜ ਜਾਂਦੇ। ਇਹਨਾਂ ਨੂੰ ਭਾਈ ਪਤਾ ਲੱਗ ਗਿਆ ਹੁਣ ਐਂਬਰ ਰਾਣੀ ਵੀ ਅੰਦਰ ਆ। ਚੱਲ ਬਈ ਚਲੋ ਤੁਸੀਂ ਵੜ ਜਿਓ ਇਹ ਵੜ ਜਾਣਗੇ ਹੁਣ ਆਪੇ ਹੀ ਅੰਦਰ ਜਿਹਦੇ ਨਾਲ ਆਵੇ ਨਾ ਕੰਨ ਸਿੱਟ ਲੈ ਕਣੀਆਂ ਆਈਆਂ। ਲੋ ਜੀ ਬਾਰਿਸ਼ ਗਈ ਆ ਰੋਕ ਐਵੇਂ ਕਣੀਆਂ ਹੀ ਸੀਗੀਆਂ ਮਿੱਟੀ ਵੀ ਨਹੀਂ ਬੈਠੀ। ਇੱਧਰ ਆਪਣੇ ਖਰਗੋਸ਼ ਹੋਏ ਇਕੱਠੇ ਚੈੱਕ ਕਰੋ ਕਿੱਡੇ ਸੋਹਣੇ ਲੱਗਣ ਦੇ ਆ। ਇਹ ਹੈਗੇ 1 2 3 4 5 6 7 ਪੂਰੇ ਐਂ ਬੈਠੇ ਆ ਤੇ ਮੌਸਮ ਧੁੱਪ ਨਹੀਂ ਨਾ ਹੁਣ ਇੱਥੇ ਬੈਠੇ ਆ। ਅੱਗੇ ਤੇ ਕੋਈ ਕਿੱਥੇ ਹੁੰਦਾ ਕੋਈ ਕਿੱਥੇ ਬਾਹਰ ਆਏ ਹੋਏ ਮਾਸ਼ਾਅੱਲਾ ਕਿੱਡੇ ਸੋਹਣੇ ਲੱਗਣ ਦੇ। ਵੱਧ ਹੋਣ ਨਾ ਬੜੇ ਸੋਹਣੇ ਲੱਗਣ। ਤੁਰ ਪੈ ਲੈ ਨਾਮ ਲਿਆ ਤੇ ਉਹ ਕਹਿੰਦੇ ਲੈ ਉਹ ਹੋ ਗਿਆ ਜੀ ਤੂੰ ਵੀ ਉੱਪੜ ਜਾ। ਲੋ ਜੀ ਪੱਠੇ ਪੋਣੇ ਕਰਤੇ ਆ ਸ਼ੁਰੂ ਤੇ ਮੌਸਮ ਦੀ ਸਮਝ ਨਹੀਂ ਆਉਂਦਾ ਜੀ ਧੁੱਪ ਜੇ ਕਣੀਆਂ ਪਈ ਜਾਂਦੀਆਂ ਐ ਜੱਟੂ ਹੋਰ ਧੁੱਪ ਜੇ ਕਣੀਆਂ ਪਈ ਤੇ ਇਧਰੋਂ ਬੰਦਾ ਚੜਿਆ ਵਾਸਤੇ ਉੱਤੇ ਤੇ ਬਦਲੀ ਆ ਬਦਲੀ ਮਿੰਟ ਬਾਅਦ ਕਣੀਆਂ ਲਾ ਜਾਂਦੀ ਹੈ ਤੇ ਕੋਈ
ਗਾਵਾਂ ਆਰਾਮ ਨਾਲ ਖੜੀਆਂ ਵਾ, ਠੰਡਾ ਹੈਗਾ ਵਾ ਤੇ ਭੱਜੀਆਂ ਫਿਰਦੀਆਂ। ਹੁਣ ਇਹਨਾਂ ਨੂੰ ਪੱਠੇ ਪਾਉਣੇ ਆਈ ਤੇ ਤੂੜੀ ਵੀ ਲੱਭ ਗਈ 4 ਪੰਡਾ। ਉਹ ਤਾਂ ਨਿਸ਼ਾਨੀ ਨੇ ਤੂੜੀ ਚੱਕੀ ਨਹੀਂ ਸੀ, ਏਦਾਂ ਹੀ ਇੱਧਰ ਆ ਗਿਆ ਸੀ ਤੇ ਅੱਜ ਗੇਰਾ ਮਾਰ ਕੇ ਆਏ ਤੇ 1 ਪੰਡ ਲੈ ਆਏ, 4 ਪੰਡਾ ਪਈਆਂ ਵਾ। ਤੂੜੀ ਦਾ ਵੀ ਖੁੱਲਾ ਸਰ ਜਾਣਾ ਹੁਣ 2 ਦਿਨ, ਸਵੇਰੇ ਨਵੇਂ ਲੈ ਆਉਣੀ ਆ। ਅੱਜ ਵਸੀਮ ਹੋਣੇ ਆ ਸ਼ਾਇਦ ਆਉਣ ਸ਼ਾਮ ਨੂੰ ਪੱਠੇ ਵੱਢਣ। ਲੋ ਜੀ ਪੱਠੇ ਦਿੱਤੇ ਆ ਪਾ ਤੇ ਉਧਰ ਵੀ ਪਾ ਤੇ ਮਾਲ ਵੀ ਲਿਆਂਦਾ ਤੇ ਜੱਟੂ ਸਾਹਿਬ ਵੀ ਆ ਗਿਆ ਪੱਠੇ ਪੁੱਠੇ ਪਾ ਕੇ ਤੇ ਇਹਨਾਂ ਨੂੰ ਪਾ ਕੇ ਦਿੱਤਾ ਬੰਦ। ਬੱਦਲ ਆ ਗਿਆ ਉੱਤੇ ਇਧਰੋਂ, ਜਿਹੜਾ ਵੀ ਸਾਰਾ ਆ ਗਿਆ ਤੇ ਕਣੀਆਂ ਪਈਆਂ ਥੋੜੀਆਂ ਹੀ ਇਧਰ ਆ ਹੋਈ ਜਾਂਦੇ ਹੌਲੀ ਹੌਲੀ ਇਕੱਠੇ। ਕਬੂਤਰ ਵੀ ਅੰਦਰ ਤੁਰੇ ਜਾਂਦੇ, ਬੱਦਲ ਆ ਗਿਆ ਨਾ। ਸਵੇਰ ਦਾ ਮੀਂਹ ਆਉਣ ਕਰਦਾ ਸੀ ਤੇ ਮੀਂਹ ਆ ਗਿਆ ਵਾ, 2-3 ਛੜਾਕੇ ਲਾ ਗਿਆ। ਪਿੱਛੇ ਤੇ ਹੋ ਗਿਆ ਮੌਸਮ ਸਾਫ਼, ਇੱਧਰ ਤੇ ਫੇਰ ਵੀ ਸਹੀ ਆ ਤੇ ਮਿੱਟੀ ਮੁੱਟੀ ਗਈ ਆ ਬਹਿ। ਇੱਧਰ ਪਈ ਕਾਲਾ ਸ਼ਾਹ ਬੱਦਲ, ਇੱਧਰ ਕਿਤੇ ਪੈਣ ਦਿਆ ਮੀਂਹ, ਇੱਧਰ ਚੜਿਆ ਹੋਇਆ ਫੁੱਲ ਕਾਲਾ ਬੱਦਲ। ਤੇ ਬਾਕੀ ਆ ਪਰਿੰਦੇ ਪਰਿੰਦੇ ਸਾਰਾ ਕੁਝ ਦਿੱਤਾ। ਤਾੜ ਐਂਬਰ ਨੂੰ ਅੰਦਰ ਪੱਠੇ ਪਾਤੇ ਆ। ਖਰਗੋਸ਼ ਰਹਿ ਗਿਆ, ਖਰਗੋਸ਼ ਫਿਰਨ ਦੇ 2 ਕਿ ਉਹ ਉੱਥੇ ਆ, ਇੱਕ ਆ ਫਿਰਨ ਦੇ ਤੇ ਬਾਕੀ ਉਹ ਫਿਰਨ ਦਾ, ਉਹ ਫਿਰਨ ਦਾ। ਤੇ ਇੱਧਰ ਜੱਟੂ ਕੱਟੀ ਜਾਂਦਾ ਆਲੂ। ਖਰਗੋਸ਼ ਤਾਂ ਭਾਈ ਫਿਰੀ ਫੁਰੀ ਜਾਂਦੇ, ਐਂਬਰ ਵੀ ਅੰਦਰ ਆ। ਤੇ ਇੱਧਰ ਗਾਵਾਂ ਵੀ ਰੱਜ ਕੇ ਖੜੋ ਗਈਆਂ। ਮੌਸਮ ਐ ਹੋਇਆ ਠੰਡਾ, ਗਾਵਾਂ ਲਈ ਸਹੀ ਆ ਤੇ ਪਰ ਹੈ ਖਤਰਾ ਹੀ ਆ। ਹਾਂ ਵੀ ਜੱਟੂ ਆਲੂ ਕੱਟੀ ਜਾਂਦਾ। ਇੱਧਰ ਜੱਟੂ ਕਿੰਨੇ ਗਾਂ ਦੀ ਕੱਟਣ ਦਿਆ, ਤੇਰਾ ਅੱਬਾ ਤੇ ਹੈ। ਉਹ ਵਿੱਚੋਂ ਜਿਹੜੇ ਵੱਡੇ ਵੱਡੇ ਆ ਨਾ ਉਹ ਕੱਟ ਲਈਦੇ, ਜਿਹੜੇ ਖਾ ਲੈਂਦੀ ਆ। ਜਿਹੜੇ ਲੰਘ ਜਾਂਦੇ ਆ। ਮੀਂਹ ਵਾਵਾ ਹੀ ਪੈ ਤੇ ਆਪਣੇ ਆਲੂ ਉੱਥੇ ਰਹਿ ਗਿਆ, ਉੱਥੇ ਆਪਾਂ ਭਰੇ ਸੀਗੇ ਆਲੂ ਤੇ ਉਹ ਉੱਥੇ ਰਹਿ ਗਿਆ। ਮੀਂਹ ਆ ਗਿਆ, ਅਸੀਂ ਛੱਡ ਕੇ ਭੱਜਿਆ ਭਾਈ, ਚੱਕ ਹੀ ਨਹੀਂ ਹੋਏ। ਮੀਂਹ ਨੇ ਇੱਕ ਹੋਰ ਤੇ ਛੜਾਕਾ ਚੰਗਾ ਲਾਇਆ, ਬੱਦਲ ਵੀ ਵਾਵਾ ਗੱਜਿਆ ਗੁੱਜਿਆ। ਹੁਣ 3 ਦਿਨ ਤੇ ਚੰਗੀ ਠੰਡ ਰਹੂਗੀ, ਗਾਵਾਂ ਨੂੰ ਵੀ ਸਕੂਨ ਰਹੂਗਾ। ਆਪਾਂ ਨੂੰ ਨਹੀਂ ਰਹਿਣਾ ਹੁਣ, ਠੰਡੀ ਰਹਿਣੀ, ਆਪਾਂ ਨੂੰ ਵੀ ਸਕੂਨ ਹੋ ਜਾਣਾ ਠੰਡ ਚ ਪੱਠੇ ਪਾਉਣੇ। ਪੱਠੇ ਵੱਢਣੇ ਸਕੂਨ ਹੋਏ ਨਾ ਜਦੋਂ ਮੀਂਹ ਆ ਗਿਆ। ਹੁਣ ਦੁਆ ਕਰਨੀ ਵੀ ਰਾਤੀ ਮੀਂਹ ਨਾ ਆਵੇ। ਤੇ ਸ਼ਾਮ ਹੋ ਗਈ ਆ, ਕੰਮ ਸ਼ਾਮ ਸਾਰੇ ਨਿਬੜ ਗਏ ਆ। ਤੇ ਹੁਣ ਇੱਥੇ ਆਪਾਂ ਆਪਦੇ ਵਲੌਗ ਦਾ ਕਰਦੇ ਐਂਡ। ਤੁਸੀਂ ਦੱਸਣਾ ਵਲੌਗ ਕਿਵੇਂ ਲੱਗਾ। ਜੇ ਵਲੌਗ ਵਧੀਆ ਲੱਗਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹੁਣ ਮਿਲਦੇ ਆ ਸਵੇਰ ਇੱਕ ਨਵੀਂ ਰੂਟੀਨ 'ਚ, ਇੱਕ ਨਵੇਂ ਦਿਨ 'ਚ। ਹੁਣ ਦਿਓ ਇਜਾਜ਼ਤਾਂ, ਰੱਬ ਰੱਖਾ।